खबर सुणदा ਜਿਹਦੇ ਵਿੱਚ ਕੋਈ ਪੰਜਾਬੀ ਨੌਜਵਾਨ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋਇਆ ਜਾਂ ਪੰਜਾਬੀ ਸਟੂਡੈਂਟ ਕਿਸੇ ਹਾਦਸੇ ਦਾ ਸ਼ਿਕਾਰ ਹੋਇਆ। ਹੁਣ ਜਿਹੜੀ ਖਬਰ ਆ ਰਹੀ ਹੈ ਕੈਨੇਡਾ ਦੇ ਵਿੱਚ ਉਹ ਆ ਰਹੀ ਹੈ ਕਿ ਰੋਜ਼ੀ ਰੋਟੀ ਕਮਾਉਣ ਦੇ ਲਈ ਕੈਨੇਡਾ ਆਇਆ ਸੀ ਪੰਜਾਬੀ ਨੌਜਵਾਨ ਜਿਹੜਾ ਕਿ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਮਨੇਹਾਲਾ ਜੈ ਸਿੰਘ ਦਾ ਰਹਿਣ ਵਾਲਾ ਸੀਗਾ ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਨੌਜਵਾਨ ਦੀ ਪਛਾਣ ਹੋਈ ਹੈ ਤੇਜਵੀਰ ਸਿੰਘ ਦੇ ਵਜੋਂ। ਮ੍ਰਿਤਕ ਨੌਜਵਾਨ ਕੈਨੇਡਾ ਦੇ ਵਿੱਚ ਬਤੌਰ ਟਰੱਕ ਡਰਾਈਵਰ ਕੰਮ ਕਰਦਾ ਸੀਗਾ ਤੇ ਪਤਨੀ ਜਗਰੂਪ ਕੌਰ ਨੇ ਕਰੀਬ 2 ਸਾਲ ਪਹਿਲਾਂ ਹੀ ਤੇਜਵੀਰ ਸਿੰਘ ਨੂੰ ਆਪਣੇ ਕੋਲ ਕੈਨੇਡਾ ਬੁਲਾਇਆ ਸੀਗਾ ਤੇ ਉਹ ਕੈਨੇਡਾ ਦੇ ਵਿੱਚ ਤੇਜਵੀਰ ਸਿੰਘ ਜਿਹੜਾ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀਗਾ। ਪਤਾ ਲੱਗਿਆ ਕਿ ਉਹ ਟਰਾਲਾ ਲੈ ਕੇ ਕੈਨੇਡਾ ਤੋਂ ਅਮਰੀਕਾ ਗਿਆ ਸੀ, ਜਿੱਥੇ ਅਮਰੀਕਾ ਦੇ ਵਿੱਚ ਉਸ ਨੂੰ ਕਿਸੇ ਗੱਡੀ ਨੇ ਫੇਟ ਮਾਰ ਦਿੱਤੀ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਬੀਤੀ ਰਾਤ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਮੇਰੇ ਪਰਿਵਾਰ ਜਿਹੜਾ ਉਹਨੇ ਮ੍ਰਿਤਕ ਦੇ ਵਾਪਸ ਲਿਆਉਣ ਦੇ ਲਈ ਸਰਕਾਰਾਂ ਤੋਂ ਮੰਗ ਕੀਤੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜਾ ਨੌਜਵਾਨ ਆ ਉਹ ਇਕਲੌਤਾ ਪੁੱਤਰ ਸੀਗਾ, ਜਿਸ ਨੂੰ ਉਸਦੇ ਪਰਿਵਾਰ ਨੇ ਜ਼ਮੀਨ ਵੇਚ ਕੇ ਤੇ ਕੁਝ ਜ਼ਮੀਨ ਗਹਿਣੇ ਕਰਕੇ ਜਿਹੜਾ ਉਹ ਵਿਦੇਸ਼ ਭੇਜਿਆ ਸੀਗਾ। ਆਪਾਂ ਹਰ ਰੋਜ਼ ਹੀ ਮਤਲਬ ਤਕਰੀਬਨ ਆਏ ਦਿਨ ਜਾਂ 2 ਦਿਨਾਂ ਬਾਅਦ ਕੈਨੇਡਾ ਜਾਂ ਅਮਰੀਕਾ ਤੋਂ ਕੋਈ ਐਸੀ ਖਬਰ ਆਉਂਦੀ ਜਿਹੜੀ ਆਪਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਕਿ ਸਾਡੀ ਜਵਾਨੀ ਦੇ ਨਾਲ ਇੱਧਰ ਕਿਹੋ ਜਿਹੇ ਹਾਦਸੇ ਵਾਪਰ ਰਹੇ ਨੇ। ਲੰਘੇ ਦਿਨੀ ਆਪਾਂ ਇੱਕ ਖਬਰ ਹੋਰ ਵੀ ਸਾਂਝੀ ਕੀਤੀ ਸੀਗੀ, ਜਿਹਦੇ ਵਿੱਚ ਕੈਨੇਡਾ ਦੇ ਵਿੱਚ ਹੀ ਆਏ ਸੀ 2 ਚਚੇਰੇ ਭਰਾ ਹਰਿਆਣਾ ਦੇ ਯਮੁਨਾ ਨਗਰ ਤੋਂ, ਤੇ ਉਹਨਾਂ ਦੀ ਵੀ ਅਮਰੀਕਾ ਦੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 2 ਹੋਰ ਨੌਜਵਾਨ ਜਿਹੜੇ ਕਿ ਫ੍ਰਿਜ਼ਨੋ ਦੇ ਰਹਿਣ ਵਾਲੇ ਸਨ ਤੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸਨ, ਉਹਨਾਂ ਦੀ ਵੀ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ। ਇੱਕ ਜੀਅ ਦਾ ਚਲੇ ਜਾਣਾ ਉਹ ਘਾਟਾ ਤਾਂ ਕਦੇ ਪੂਰਾ ਹੋ ਹੀ ਨਹੀਂ ਸਕਦਾ, ਪਰ ਇਹਨਾਂ ਮੁਲਕਾਂ ਦੇ ਵਿੱਚ ਪਹੁੰਚਣ ਵਾਸਤੇ ਬਹੁਤ ਸਾਰੀ ਪੂੰਜੀ ਖਰਚ ਕਰਨੀ ਪੈਂਦੀ ਹੈ ਨੌਜਵਾਨਾਂ ਨੂੰ। ਜਿਵੇਂ ਇਹ ਮਨੇਹਾਲਾ ਜੈ ਸਿੰਘ ਦਾ ਨੌਜਵਾਨ ਸੀ, ਜ਼ਮੀਨ ਵੇਚ ਕੇ ਆਇਆ ਸੀਗਾ। ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਕੋਲੇ ਓਨੇ ਵਸੀਲੇ ਨਹੀਂ ਹੁੰਦੇ ਜਿੰਨੇ ਵਸੀਲੇ ਇਹਨਾਂ ਮੁਲਕਾਂ ਦੇ ਵਿੱਚ ਆਉਣ ਦੇ ਲਈ, ਫੀਸਾਂ ਤਾਰਨ ਦੇ ਲਈ ਹੁੰਦੇ ਨੇ, ਤੇ ਫਿਰ ਉਹਨਾਂ ਨੂੰ ਜਿਹੜੀ ਉਹਨਾਂ ਕੋਲ ਇੱਕੋ ਇੱਕ ਜਾਇਦਾਦ, ਜਿਹੜੀ ਜੱਦੀ ਜਾਇਦਾਦ ਹੁੰਦੀ ਹੈ ਜ਼ਮੀਨ, ਉਹੀ ਬਚੀ ਹੁੰਦੀ ਹੈ, ਤੇ ਫਿਰ ਉਹਨੂੰ ਹੀ ਉਹ ਗਹਿਣੇ ਕਰਕੇ ਜਾਂ ਉਹਨੂੰ ਹੀ ਉਹ ਸੌਦਾ ਕਰਕੇ ਉਹਦਾ ਜਿਹੜਾ ਉਹ ਇੱਧਰਲੇ ਮੁਲਕਾਂ ਦੇ ਵਿੱਚ ਆਉਂਦੇ ਨੇ। ਪਰ ਮੰਦਭਾਗੀ ਘਟਨਾ ਇਹ ਬਣ ਜਾਂਦੀ ਹੈ ਕਿ ਨਾ ਤਾਂ ਘਰ ਦਾ ਜੀਅ ਬਚਦਾ ਕਈ ਮੰਦਭਾਗੀਆਂ ਘਟਨਾਵਾਂ ਦੇ ਵਿੱਚ, ਕਈ ਇਹੋ ਜਿਹੇ ਭਿਆਨਕ ਹਾਦਸਿਆਂ ਦੇ ਵਿੱਚ, ਤੇ ਪਿਛਲੇ ਜਿਹੜੇ ਜੀਅ ਹੁੰਦੇ ਨੇ ਉਹਨਾਂ ਦੇ ਫਿਰ ਕੋਲੇ ਗੁਜ਼ਾਰੇ ਲੈ ਕੁਛ ਹੋਰ ਨਹੀਂ ਬਚਦਾ। ਇਸ ਤੋਂ ਮੰਦਭਾਗਾ, ਇਸ ਤੋਂ ਵੱਡੀ ਤਰਾਸਦੀ ਕੋਈ ਹੋ ਨਹੀਂ ਸਕਦੀ ਕਿ ਇੱਕ ਤੁਹਾਡਾ ਘਰ ਦਾ ਜੀਅ ਚਲਾ ਜਾਵੇ ਤੇ ਦੂਜੇ ਤੁਹਾਡੇ ਆਰਥਿਕ ਅਸਾਸੇ ਜਿਹੜੇ ਨੇ ਉਹ ਖਤਮ ਹੋ ਜਾਣ। ਰਹਿੰਦੀ ਜ਼ਿੰਦਗੀ ਜੀਆਂ ਬਿਨਾਂ ਤੇ ਅਸਾਸਿਆਂ ਬਿਨਾਂ ਗੁਜ਼ਾਰਨੀ ਬਹੁਤ ਔਖੀ ਆ ਉਹਨਾਂ ਪਰਿਵਾਰਾਂ ਦੇ ਨਾਲ, ਕਿਉਂਕਿ ਲਾਗੇ ਪਿੰਡਾਂ ਦੇ ਹੋਣ ਕਰਕੇ ਆਪਾਂ ਉਹਨਾਂ ਪਰਿਵਾਰਾਂ ਨੂੰ, ਕਈਆਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਨਾਲ ਇਹ ਤਰਾਸਦੀਆਂ ਵਾਪਰੀਆਂ, ਉਹਨਾਂ ਨੂੰ ਨੇੜਿਓਂ ਦੇਖਿਆ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਜ਼ਿੰਦਗੀਆਂ ਠੀਕ ਹੈ, ਬੰਦਾ ਸਾਹ ਤਾਂ ਲੈਂਦਾ, ਬੰਦਾ ਆਪਦੇ ਰੋਜ਼ਾਨਾ ਦੇ ਕੰਮਕਾਰ ਵੀ ਕਰਦਾ, ਪਰ ਉਹ ਰੂਹ ਜਿਹੜੀ ਹੁੰਦੀ ਹੈ ਕਿ ਇਨਸਾਨ ਦੀ ਜ਼ਮਾਨੇ 'ਚ ਵਿਚਰਨ ਵਾਲੀ, ਉਹ ਰੂਹ ਕਿਤੇ ਉੱਡ ਪੁੱਡ ਜਾਂਦੀ ਹੈ। ਰੁੱਖ ਕਰਦੇ ਹਾਂ ਕੁਝ ਹੋਰ ਖਬਰਾਂ ਦਾ। ਬਿਹਾਰ ਦੀ ਗੱਲ ਕਰਾਂਗੇ, ਜਿੱਥੇ ਆਪਾਂ ਲੰਘੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਅਜਿਹੀਆਂ ਸਾਂਝੀਆਂ ਕੀਤੀਆਂ ਜਿੱਥੇ ਭਗਦੜ ਮਚੀ ਸੀ। ਹੁਣ ਇੱਕ ਵਾਰ ਫਿਰ ਤੋਂ ਜਹਾਨਾਬਾਦ ਜ਼ਿਲ੍ਹੇ ਦੇ ਸਿੱਧੇਸ਼ਵਰ ਕੋਈ ਨਾਥ ਮੰਦਿਰ ਆ, ਉੱਥੇ ਭਗਦੜ ਮੱਚੀ ਹੈ ਤੇ 7 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਤੇ 16 ਜ਼ਖਮੀ ਦੱਸੇ ਗਏ ਨੇ। ਜ਼ਿਲ੍ਹਾ ਅਧਿਕਾਰੀ ਅਲੰਕਿਤਾ ਪਾਂਡੇ ਨੇ ਇੱਕ ਖਬਰ ਏਜੰਸੀ ਨੂੰ ਦੱਸਿਆ ਕਿ ਮੰਦਿਰ ਦੇ ਵਿੱਚ ਦੇਰ ਰਾਤ 11:30 ਵਜੇ ਅਚਾਨਕ ਭਗਦੜ ਮੱਚ ਗਈ ਸੀ ਤੇ 7 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 16 ਗੰਭੀਰ ਜ਼ਖਮੀ ਦੱਸੇ ਗਏ ਨੇ। ਮਾਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਕਾਵੜੀਏ ਸ਼ਾਮਲ ਸੀਗੇ। ਉਧਰ ਦੂਜੇ ਪਾਸੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਸ ਘਟਨਾ ਦਾ ਦੁੱਖ ਪ੍ਰਗਟਾਇਆ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਜਿਹੜੀ ਆ ਉਹ ਸਹਾਇਤਾ ਦੇਣ ਦਾ ਐਲਾਨ ਕੀਤਾ। ਦੱਸਿਆ ਗਿਆ ਕਿ ਕਾਵੜੀਆਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਤੇ ਉਸ ਤੋਂ ਬਾਅਦ ਭਗਦੜ ਮਚ ਗਈ ਸੀ। ਕਾਰਨ ਹਾਲੇ ਪਤਾ ਨਹੀਂ ਲੱਗਿਆ, ਸਹੀ ਕਾਰਨ ਕੀ ਸੀਗੇ। ਉਧਰ ਬਿਹਾਰ ਦੇ ਵਿਸ਼ਾਲੀ ਜ਼ਿਲ੍ਹੇ ਦੇ ਰਾਘੋਪੁਰ ਬਲਾਕ ਦੇ ਵਿੱਚ ਇੱਕ ਹੋਰ ਪੁਲ ਡਿੱਗ ਪਿਆ। ਵਿਸ਼ਾਲੀ ਪ੍ਰਸ਼ਾਸਨ ਜਿਹੜਾ ਕਿ ਵਿਸ਼ਾਲੀ ਜ਼ਿਲ੍ਹਾ ਹੈ, ਇੱਥੋਂ ਦੇ ਪ੍ਰਸ਼ਾਸਨ ਨੇ ਬਿਆਨ ਦੇ ਵਿੱਚ ਕਿਹਾ ਕਿ ਇਹ ਪੁਲ ਰਾਘੋਪੁਰ ਬਲਾਕ ਦੇ ਪਹਾੜਪੁਰ ਪਿੰਡ ਦੇ ਵਿੱਚ ਡਿੱਗਿਆ। ਇਹ ਢਹਿਣ ਵਾਲਾ ਪੁਲ ਸੀਗਾ ਤੇ 20 ਸਾਲ ਪੁਰਾਣਾ ਦੱਸਿਆ ਗਿਆ ਤੇ ਇਹਨੂੰ ਆਮ ਲੋਕਾਂ ਦੇ ਲਈ ਹੁਣ ਬੰਦ ਕਰ ਦਿੱਤਾ ਸੀ ਥੋੜੇ ਦਿਨਾਂ ਤੋਂ ਹੀ। ਬਿਹਾਰ ਦੇ ਵਿੱਚ ਪੁਲ ਡਿੱਗਣ ਦੀਆਂ ਵਾਰਦਾਤਾਂ ਪਿਛਲੇ 2 ਮਹੀਨਿਆਂ ਦੇ ਵਿੱਚ ਦਰਜਨ ਤੋਂ ਵੱਧ ਵਾਪਰੀਆਂ ਨੇ, ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਈ ਛੋਟੇ ਵੱਡੇ ਪੁਲ ਡਿੱਗੇ ਨੇ, ਜਿਨ੍ਹਾਂ ਦੇ ਵਿੱਚ ਜਾਂਚ ਜਦੋਂ ਚੱਲੀ ਤੇ ਇਸ ਜਾਂਚ ਦੇ ਦਰਮਿਆਨ 15 ਇੰਜੀਨੀਅਰਾਂ ਨੂੰ ਮੁਅੱਤਲ ਕਰਨਾ ਪਿਆ। ਜਿਹੜੀਆਂ ਮੌਤਾਂ ਹੋਈਆਂ ਉਹਨਾਂ ਦਾ ਤਾਂ ਭਰਪਾਈ ਕੀਤੀ ਨਹੀਂ ਜਾ ਸਕਦੀ। ਉਹ ਤਾਂ ਮਤਲਬ ਜਿਹੜੇ ਲੋਕ ਇਸ ਦੁਨੀਆ ਤੋਂ ਚਲੇ ਗਏ ਸਰਕਾਰ ਦੀਆਂ ਅਣਗਹਿਲੀਆਂ ਕਰਕੇ, ਸਰਕਾਰ ਦੀਆਂ ਲਾਪਰਵਾਹੀਆਂ ਕਰਕੇ, ਉਹਨਾਂ ਦੀ ਤਾਂ ਭਰਪਾਈ ਕੀਤੀ ਨਹੀਂ ਜਾ ਸਕਦੀ। ਪਰ ਇਹਨਾਂ ਨੇ ਹੁਣ 12 ਤੋਂ ਵੱਧ ਪੁਲ ਢਏ ਨੇ, ਜਿਨ੍ਹਾਂ ਦੇ ਵਿੱਚ 15 ਇੰਜੀਨੀਅਰਾਂ ਨੂੰ ਹਾਲ ਹੀ ਦੇ ਵਿੱਚ ਮੁਅੱਤਲ ਜਿਹੜਾ ਉਹ ਕੀਤਾ ਗਿਆ। ਇੱਕ ਬਿਹਾਰ ਤੋਂ ਹੀ ਖਬਰ ਜਿਹੜੀ ਆ ਉਹ ਹੋਰ ਆ ਰਹੀ ਸੀ। ਬਿਹਾਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ। ਉਹ ਤਸਵੀਰ ਵੀ ਇੱਕ ਪੁਲ ਦੀ ਹੈ। ਉਸ ਪੁਲ ਦੇ ਮਾਮਲੇ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹਦੇ ਨਾ ਤਾਂ ਖੱਬੇ ਪਾਸੇ ਕੋਈ ਸੜਕ ਹੈ, ਨਾ ਸੱਜੇ ਪਾਸੇ ਕੋਈ ਸੜਕ ਹੈ।
ਉਹ ਪੁਲ ਖੇਤਾਂ ਦੇ ਵਿੱਚ ਬਣਾਇਆ ਗਿਆ। ਜਦ ਨਾ ਉਹਦੇ ਕੋਈ ਆਲੇ-ਦੁਆਲੇ ਕੋਈ ਸੜਕ ਆ, ਨਾ ਪਈ ਹੈ, ਕੁਛ ਵੀ ਨਹੀਂ ਹੈਗਾ, ਬਸ ਉਹ ਇੱਕ ਦਿਖਾਉਣ ਨੂੰ ਪੁਲ ਬਣਾਇਆ ਗਿਆ। ਜਦੋਂ ਉਸ ਮਾਮਲੇ ਦੀ ਜਾਂਚ ਹੋਈ, ਤੁਸੀਂ ਹੈਰਾਨ ਹੋ ਜਾਓਗੇ ਗੱਲ ਸੁਣ ਕੇ, ਕਿ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਫਲਾਂ ਪਿੰਡ ਦੇ ਵਿੱਚ ਪੁਲ ਬਣਨਾ ਹੈ। ਉਹਦੀ ਗ੍ਰਾਂਟ ਐਲੋਕੇਟ ਹੋ ਗਈ। ਉਹਦੀ ਗ੍ਰਾਂਟ ਕਢਾ ਲਈ ਗਈ, ਜਿਹੜੀ ਐਲੋਕੇਟ ਹੋਈ ਸੀ, ਰਕਮ ਕਢਾ ਲਈ ਗਈ। ਰਕਮ ਕਢਾ ਕੇ ਜਦੋਂ ਮਹਿਕਮੇ ਨੂੰ ਰਿਪੋਰਟ ਕੀਤਾ ਗਿਆ, ਤਾਂ ਇਹ ਕਿਹਾ ਗਿਆ ਕਿ ਪੁਲ ਬਣ ਕੇ ਤਿਆਰ ਹੋ ਚੁੱਕਿਆ ਹੈ। ਉਸ ਪੁਲ ਦੀਆਂ ਤਸਵੀਰਾਂ ਖਿੱਚ ਕੇ ਉਹਨੂੰ ਮਤਲਬ ਟਰੈਕਟਰ ਦੇ ਨਾਲ ਕਿਰਾਇਆ ਲਾ ਕੇ ਉਹਨੂੰ ਇੱਕ ਸੜਕ ਜਾਂ ਆਰਜੀ ਇੱਕ ਰਾਹ ਦਾ ਰੂਪ ਦੇ ਦਿੱਤਾ ਗਿਆ, ਕਿ ਜੀ ਇਸ ਪੁਲ ਦੀ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਲੋੜ ਸੀ ਤੇ ਕਿਸਾਨਾਂ ਦੀ ਮੰਗ ਤੇ 5-6 ਪਿੰਡਾਂ ਦੀ ਮੰਗ ਤੇ ਪੁਲ ਬਣਾਇਆ ਗਿਆ। ਜਿੱਥੇ ਉਹ ਪੁਲ ਬਣਿਆ ਹੋਇਆ ਅਸਲੀਅਤ ਦੇ ਵਿੱਚ, ਉੱਥੇ ਕੋਈ 4 ਕਿਸਾਨ ਵੀ ਮਸਾਂ ਜਾਂਦੇ ਹੋਣਗੇ, ਜਿਨ੍ਹਾਂ ਦਾ ਖੇਤ ਉਹਨਾਂ ਨੇ ਜਾਣਾ ਹੈ, ਹੋਰ ਕਿਸੇ ਬੰਦੇ ਨੇ ਕਰਨ ਕੀ ਜਾਣਾ ਹੈ। ਕਮਾਲ ਦੀ ਗੱਲ ਇਹ ਹੈ ਕਿ ਜਦੋਂ ਉਹ ਪੁਲ ਬਣ ਰਿਹਾ ਸੀ, ਮਹਿਕਮੇ ਨੂੰ ਉਦੋਂ ਵੀ ਨਹੀਂ ਪਤਾ ਲੱਗਿਆ। ਜਿਹੜੇ ਖੇਤ ਦੇ ਵਿੱਚ ਪੁਲ ਬਣ ਰਿਹਾ ਸੀ, ਉਹ ਖੇਤ ਵਾਲਿਆਂ ਨੂੰ ਪਤਾ ਨਹੀਂ ਉਹਨਾਂ ਨੇ ਪੈਸੇ ਦਿੱਤੇ ਜਾਂ ਕੁਛ ਦਿੱਤੇ, ਉਹਨਾਂ ਨੇ ਵੀ ਨਹੀਂ ਕਿਹਾ ਕਿ ਸਾਡੇ ਖੇਤ ਦੇ ਵਿੱਚ ਐਵੇਂ ਵਾਧੂ ਦੀ ਉਸਾਰੀ ਜਾਂ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ, ਅਸੀਂ ਇਸ ਗੱਲ ਨੂੰ ਪ੍ਰਸ਼ਾਸਨ ਦੇ ਜਾਂ ਪੁਲਿਸ ਦੇ ਜਿਹੜਾ ਉਹਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ। ਉਹਨਾਂ ਨੇ ਵੀ ਮਾਂ ਦੇ ਸ਼ੇਰਾਂ ਨੇ ਕੋਈ ਰਿਪੋਰਟ ਨਹੀਂ ਕੀਤੀ। ਚਲੋ, ਜਦੋਂ ਉਹ ਸਾਰੀ ਰਕਮ ਕਢਾ ਲਈ ਗਈ, ਪਤਾ ਲੱਗਿਆ ਕਿ ਉਹ 'ਚ ਕਈ ਲੱਖਾਂ ਦਾ ਘੁਟਾਲਾ ਕੀਤਾ ਗਿਆ। ਪੁਲ ਨੂੰ ਦਿਖਾ ਕੇ ਪੁਲ ਬਣ ਗਿਆ, ਉਹਦੇ 'ਚ ਘਟੀਆ ਮਟੀਰੀਅਲ ਲਾ ਦਿੱਤਾ ਗਿਆ। ਬਾਅਦ ਦੇ ਵਿੱਚ ਕਿਹਾ ਗਿਆ ਕਿ ਜੀ ਜਦੋਂ ਲਿੰਕ ਰੋਡ ਦੀ ਉਸਾਰੀ ਹੋਈ, ਉਸ ਤੋਂ ਬਾਅਦ ਇਹਦਾ ਹੋਰ ਕੰਮ ਹੋਊਗਾ। ਚਲੋ, ਜੋ ਵੀ ਉਹ ਰਿਪੋਰਟ ਉਹਨਾਂ ਨੇ ਪ੍ਰੋਜੈਕਟ ਰਿਪੋਰਟ ਭੇਜੀ। ਤੁਸੀਂ ਯਕੀਨ ਕਰੋ ਕਿ ਜਿੱਥੇ ਪੁਲ ਬਣਨਾ ਸੀ ਉੱਥੇ ਬਣਿਆ ਨਹੀਂ, ਤੇ ਜਿੱਥੇ ਚਾਹੀਦਾ ਨਹੀਂ ਸੀ ਉੱਥੇ ਪੁਲ ਬਣ ਗਿਆ। ਇਹਦੀ ਆੜ ਦੇ ਵਿੱਚ ਜਿਹੜਾ ਇਹ ਸਾਰੇ ਮਹਿਕਮੇ ਵਾਲੇ, ਪ੍ਰੋਜੈਕਟ ਰਿਪੋਰਟ ਵਾਲੇ, ਕੋਈ ਉਹ ਕਿਸਾਨ ਨੂੰ ਚੁੱਪ ਕਰਾਉਣ ਵਾਲੇ ਜਿੰਨੇ ਵੀ ਰਲੇ ਹੋਏ ਸੀ, ਉਹਨਾਂ ਬੰਦਿਆਂ ਨੇ 50 ਲੱਖ ਰੁਪਈਆ ਖਾ ਲਿਆ। ਤੇ ਦੂਜੇ ਪਾਸੇ ਇਸ ਘੁਟਾਲੇ ਦਾ ਪਤਾ ਉਦੋਂ ਲੱਗਿਆ ਜਦੋਂ ਹੜ੍ਹ ਆਏ ਬਿਹਾਰ ਦੇ ਵਿੱਚ, ਤੇ ਉਹ ਜਿਹੜੇ ਮਹਿਕਮੇ ਵਾਲੇ ਅਧਿਕਾਰੀ ਸੀ ਉਹ ਦੌਰਾ ਕਰਨ ਗਏ। ਉਹ ਕਹਿੰਦੇ ਅਸੀਂ ਇੱਥੇ ਪੁਲ ਦਿੱਤਾ ਹੋਇਆ, ਸਾਨੂੰ ਗ੍ਰਾਂਟ ਦਿੱਤੀ ਹੋਈ ਹੈ, ਬਕਾਇਦਾ ਐਲੋਕੇਸ਼ਨ ਹੋਈ ਹੈ। ਤੇ ਉਸ ਤੋਂ ਬਾਅਦ ਹੀ ਕੁਛ ਘੰਟਿਆਂ ਬਾਅਦ ਹੀ ਇੱਕ ਤਸਵੀਰ ਵਾਇਰਲ ਹੋ ਗਈ ਬਿਹਾਰ ਦੇ ਵਿੱਚੋਂ ਹੀ, ਕਿ ਬਾਈ ਇਹ ਤਾਂ ਜਿਹੜੀ ਤਸਵੀਰ ਆ, ਇੱਥੇ ਕੋਈ ਨਾ ਤਾਂ ਖੱਬੇ ਪਾਸੇ ਕੋਈ ਸੜਕ ਹੈ, ਨਾ ਸੱਜੇ ਪਾਸੇ, ਜਿੰਨੇ ਖੇਤ ਦੇ ਵਿੱਚ, ਜਿੱਥੇ ਕੋਈ ਆਲੇ ਦੁਆਲੇ ਵੀ ਕੋਈ ਸੜਕ ਹੈ ਨਹੀਂ, ਕਈ ਕਿੱਲਿਆਂ ਤੱਕ ਕੋਈ ਸੜਕ ਹੈ ਨਹੀਂ, ਉੱਥੇ ਇੱਕ ਪੁਲ ਬਣਿਆ ਹੋਇਆ ਹੈ। ਜਾਂਚ ਹੋਈ ਤਾਂ ਪਤਾ ਲੱਗਿਆ ਕਿ ਉਹੀ ਪੁਲ ਹੈ ਜਿਹਨੂੰ ਪਿੰਡ ਵਾਸੀ ਉਡੀਕ ਰਹੇ ਸੀ ਪਿਛਲੇ 40-50 ਸਾਲਾਂ ਤੋਂ, ਤੇ ਇਹ ਕਿਸਾਨ ਦੇ ਖੇਤ ਦੇ ਵਿੱਚ ਬਣਾ ਕੇ ਉਹਨਾਂ ਨੇ ਲੱਖਾਂ ਰੁਪਈਆ ਹੜੱਪ ਕਰ ਲਿਆ। ਇਹ ਉੱਥੋਂ ਦੀ ਜਿਹੜੀ ਇੱਕ ਭਾਰਤੀ ਨਿਜ਼ਾਮ ਦੀ ਭ੍ਰਿਸ਼ਟ ਹੋਏ ਸਿਸਟਮ ਦੀ ਇੱਕ ਮਿਸਾਲ ਕਹਿ ਸਕਦੇ ਹੋ ਤੁਸੀਂ। ਪੰਜਾਬ ਦਾ ਰੁੱਖ ਕਰਾਂਗੇ। ਪੰਜਾਬ ਦੇ ਵਿੱਚ ਮੀਂਹ ਪੈਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ, ਪਰ ਕਈ ਥਾਈਂ ਨੁਕਸਾਨ ਦੀਆਂ ਖਬਰਾਂ ਨੇ। ਪਠਾਨਕੋਟ ਅਤੇ ਉੱਪਰ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਕਰਕੇ ਉੱਜ, ਚੱਕੀ ਅਤੇ ਜਲਾਲੀਆ ਦਰਿਆ ਜਿਹੜੇ ਨੇ, ਇਹਨਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਰਕੇ ਉੱਜ ਅਤੇ ਰਾਵੀ ਦਰਿਆ ਦੇ ਜਿਹੜੇ ਜਿੱਥੇ ਮਿਲਦੇ ਨੇ ਮਕੌੜਾ ਪੱਤਨ, ਉੱਥੇ ਵੀ ਪਾਣੀ ਕਾਫੀ ਤੇਜ਼ ਹੋ ਚੁੱਕਿਆ ਹੈ। ਪਠਾਨਕੋਟ ਦੇ 7 ਪਿੰਡਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਨੇ। ਮਕੌੜਾ ਪੱਤਨ ਤੇ ਦਰਿਆ ਦੇ ਵਿੱਚ ਚੱਲਣ ਵਾਲੀ ਬੇੜੀ ਬੰਦ ਕਰ ਦਿੱਤੀ ਗਈ ਹੈ। ਪਠਾਨਕੋਟ ਜ਼ਿਲ੍ਹੇ ਦੇ 7 ਪਿੰਡ ਜਿਹੜੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਪੈਂਦੇ ਨੇ, ਤੂਰ, ਚੇਬੇ, ਲਸਿਆਣ, ਇਹਨਾਂ ਦੇ ਵਿੱਚ ਪਾਣੀ ਭਰ ਚੁੱਕਿਆ, ਤੇ ਇਹਨਾਂ ਦਾ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਨਾਲੋਂ ਸੰਪਰਕ ਜਿਹੜਾ ਉਹ ਟੁੱਟ ਚੁੱਕਿਆ। ਇਸੇ ਤਰ੍ਹਾਂ ਪੰਜਾਬ ਤੇ ਹਿਮਾਚਲ ਨੂੰ ਲਿੰਕ ਕਰਨ ਵਾਲੇ ਜਿਹੜਾ ਚੱਕੀ ਦਰਿਆ, ਇਹਦੇ ਤੇ 3 ਪੁਲ ਰੁੜਨ ਤੋਂ ਬਚਾਉਣ ਦੇ ਲਈ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਏ ਗਏ ਚੈੱਕ ਡੈਮ ਦਾ ਅਸਰ ਹੇਠਾਂ ਪੈਂਦੀ ਜ਼ਮੀਨ ਉੱਪਰ ਪੈਣਾ ਸ਼ੁਰੂ ਹੋ ਗਿਆ, ਤੇ ਇਸ ਡੈਮ ਤੋਂ ਲੰਘਣ ਵਾਲਾ ਬਰਸਾਤੀ ਪਾਣੀ ਜ਼ਮੀਨ ਨੂੰ ਖੋਰਾ ਲਾਉਣ ਹੁਣ ਲੱਗ ਪਿਆ। ਪਤਾ ਲੱਗਿਆ ਕਿ ਪੁਲਿਸ ਨੇ ਦਰਿਆ ਕੰਢੇ ਬੈਠੇ ਜਿੰਨੇ ਵੀ ਗੁੱਜਰਾਂ ਦੇ ਪਰਿਵਾਰ ਨੇ, ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਇੱਥੋਂ ਉੱਠ ਕੇ ਸੁਰੱਖਿਅਤ ਸਥਾਨਾਂ ਤੇ ਚਲੇ ਜਾਓ। ਉੱਜ ਦਰਿਆ ਦੇ ਨਾਲ, ਪਾਣੀ ਦੇ ਨਾਲ ਜਿਹੜੀ ਸਰਹੱਦੀ ਬਮਿਆਲ ਇਲਾਕੇ ਅੰਦਰ ਕੋਈ ਵੀ ਨੁਕਸਾਨ ਨਹੀਂ ਹੋਇਆ, ਤੇ ਪਤਾ ਲੱਗਿਆ ਕਿ ਸਵੇਰੇ ਜਿਹੜਾ ਚੱਕੀ ਦਰਿਆ, ਉਹਦੇ ਵਿੱਚ ਵੀ 28,200 ਕਿਊਸਕ ਪਾਣੀ ਦਰਜ ਕੀਤਾ ਗਿਆ, ਜੋ ਕਿ ਹੌਲੀ-ਹੌਲੀ ਵਧਣਾ ਸ਼ੁਰੂ ਹੋ ਚੁੱਕਿਆ। ਉਧਰ ਹਿਮਾਚਲ ਦੇ ਪਾਣੀ ਨੇ ਨਹਿਰ ਤੋੜ ਦਿੱਤੀ ਹੈ। ਜੰਗਲੀ ਰਕਬੇ ਦੇ ਵਿੱਚੋਂ ਕ੍ਰਸ਼ਰ ਚਾਲਕਾਂ ਨੂੰ ਲਾਂਘਾ ਦਿੱਤਾ ਗਿਆ ਸੀ, ਜਿਹੜਾ ਕਿ ਰਾਮਪੁਰ ਬਿਲੜੋਂ ਦੀ ਪੰਚਾਇਤ ਹੈ, ਉਹਦੇ ਵੱਲੋਂ। ਹੁਣ ਜਦੋਂ ਮੀਂਹ ਪਿਆ ਤੇ ਹਿਮਾਚਲ ਦਾ ਪਾਣੀ ਇਸ ਲਾਂਘੇ ਰਾਹੀਂ ਆ ਕੇ ਇਸ ਨਹਿਰ ਨੂੰ ਕਈ ਥਾਵਾਂ ਤੋਂ ਤੋੜ ਦਿੱਤਾ ਗਿਆ, ਤੇ ਹੁਣ ਇਹ ਪਾਣੀ 15 ਪਿੰਡਾਂ ਦੇ ਲਈ ਆਫਤ ਬਣ ਚੁੱਕਿਆ ਹੈ। ਇਹਦੇ ਨਾਲ ਲੱਗਦੀਆਂ ਕਈ ਲਿੰਕ ਸੜਕਾਂ ਟੁੱਟ ਚੁੱਕੀਆਂ ਨੇ, ਤੇ ਖੇਤ ਪਾਣੀ ਦੇ ਨਾਲ ਨੱਕੋ-ਨੱਕ ਭਰ ਗਏ ਨੇ। ਪਿਛਲੇ ਕਈ ਦਿਨਾਂ ਦੇ ਦੌਰਾਨ ਹਿਮਾਚਲ ਪ੍ਰਦੇਸ਼ ਦੀਆਂ ਖੱਡਾਂ ਅਤੇ ਚੋਆਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ, ਪਰ ਸਥਾਨਕ ਪ੍ਰਸ਼ਾਸਨ ਨੇ ਮਾਈਨਿੰਗ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਪਹਿਲੇ ਮੀਂਹ ਦੇ ਨਾਲ ਹੀ ਇਸ ਇਲਾਕੇ ਦਾ ਭੂਗੋਲ ਵਿਗੜ ਕੇ ਰਹਿ ਗਿਆ। ਆਪਾਂ ਅਕਸਰ ਹੀ ਜਦੋਂ ਮਾਈਨਿੰਗ ਦੀ ਗੱਲ ਕਰਦੇ ਹਾਂ, ਤੇ ਆਪਾਂ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ ਜਿਹੜਾ ਮਾਈਨਿੰਗ ਮਾਫੀਆ, ਉਹਨੇ ਪੰਜਾਬ ਦੇ ਪਹਾੜ ਖੋਹ ਦਿੱਤੇ ਨੇ, ਉਹਨੇ ਪੰਜਾਬ ਦੇ ਪਹਾੜ ਖੁਰਚ ਲਏ ਨੇ, ਉਹਨਾਂ ਦੀਆਂ ਜੜ੍ਹਾਂ ਪੋਲੀਆਂ ਕਰ ਦਿੱਤੀਆਂ ਨੇ। ਕਈ ਥਾਵਾਂ ਦੇ ਉੱਤੇ ਮਾਈਨਿੰਗ, ਜਿੱਥੇ ਆਪਾਂ ਰਾਜਪਾਲ ਦੌਰਾ ਕਰਨ ਜਾਂਦੇ ਹੁੰਦੇ, ਵੈਸੇ ਤਾਂ ਆਪਾਂ ਰਾਜਪਾਲ ਦੀ ਆਲੋਚਨਾ ਕਰਦੇ ਹਾਂ, ਕਿਉਂਕਿ ਉਹ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਇਹਨਾਂ ਚੀਜ਼ਾਂ ਨੂੰ ਅੰਜਾਮ ਦੇ ਰਹੇ ਨੇ, ਪਰ ਫਿਰ ਵੀ ਉੱਥੇ ਸਰਹੱਦ ਲੱਗਦੀ ਹੈ, ਤੇ ਕਈ ਥਾਈਂ 30-30 ਫੁੱਟ ਡੂੰਘੀਆਂ ਖੱਡਾਂ ਨੇ।
ਮਤਲਬ ਇੱਕ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੀ ਚਰਚਾ ਕਿ ਕੱਲ੍ਹ ਨੂੰ ਕੋਈ ਹਮਲਾ ਹੋ ਜਾਂਦਾ ਹੈ, ਤਾਂ BSF ਨੂੰ ਉਹਨਾਂ ਇਲਾਕਿਆਂ ਦੇ ਵਿੱਚ ਆਪਰੇਸ਼ਨ ਕਰਨੇ ਔਖੇ ਹੋ ਜਾਣਗੇ। ਵੈਸੇ ਤੁਸੀਂ ਕੇਂਦਰ ਸਰਕਾਰ ਦਾ ਕੰਮ ਦੇਖ ਲਓ ਜਾਂ ਪੰਜਾਬ ਸਰਕਾਰ ਦਾ, ਕਿ ਇੱਕ ਪਾਸੇ ਉਹਨਾਂ ਨੂੰ ਘੇਰਾ ਵਧਾ ਕੇ ਦਿੱਤਾ, ਦੂਜੇ ਪਾਸੇ ਜਿਹੜਾ ਉਹਨਾਂ ਦੇ ਕੋਲੇ ਘੇਰਾ, ਜਿੱਥੇ ਉਹਨਾਂ ਨੇ ਕੰਮਕਾਰ ਕਰਨਾ, ਕੋਈ 5-7 ਕਿਲੋਮੀਟਰ ਦਾ ਜਿਹੜਾ ਉਹਨਾਂ ਦਾ ਦਾਇਰਾ ਹੈ, ਉੱਥੇ ਉਹਨਾਂ ਤੋਂ ਸਹੀ ਤਰੀਕੇ ਨਾਲ ਕੰਮ ਨਹੀਂ ਹੋ ਰਿਹਾ, ਜਾਂ ਕਹਿ ਲਓ ਕਿ ਸਰਕਾਰਾਂ ਦੀਆਂ ਮਿਲੀਆਂ ਭੁਗਤ ਦੇ ਨਾਲ ਮਾਈਨਿੰਗ ਹੋ ਰਹੀ ਹੈ। ਇਹਦਾ ਇਕੱਲਾ ਅਸਰ ਜਿਹੜਾ ਉਹ ਇਕੱਲੀਆਂ ਬਰਸਾਤਾਂ ਦੇ ਵਿੱਚ ਨਹੀਂ ਪੈਣਾ, ਹੌਲੀ-ਹੌਲੀ ਪੰਜਾਬ ਦਾ ਭੂਗੋਲ ਵਿਗੜ ਜਾਣਾ ਹੈ। ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਪੈਂਦੇ ਪਿੰਡ ਨੇ, ਜਾਂ ਇਹਨਾਂ ਇਲਾਕਿਆਂ ਦੇ ਵਿੱਚ ਖੇਤੀਬਾੜੀ ਕਰਦੇ ਲੋਕ ਨੇ, ਉਹਨਾਂ ਨੂੰ ਹੌਲੀ-ਹੌਲੀ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਹੈ। ਕਿਉਂਕਿ ਪਹਾੜ ਇਕੱਲਾ ਉੱਥੇ ਰੇਤੇ ਬਜਰੀ ਦਾ ਨੀਗਾ, ਪਹਾੜ ਬਹੁਤ ਵੱਡੀਆਂ ਪਾਣੀ ਦੀਆਂ ਜਿਹੜੀਆਂ ਲਹਿਰਾਂ ਆਉਂਦੀਆਂ ਪਿੰਡਾਂ ਨੂੰ, ਉਹਨਾਂ ਨੂੰ ਰੋਕਣ ਦਾ ਕੰਮ ਕਰਦਾ, ਪਿੰਡਾਂ ਨੂੰ ਸ਼ੀਲਡ ਕਰਦਾ ਉਹਨਾਂ ਚੀਜ਼ਾਂ ਤੋਂ। ਤੇ ਜਦੋਂ ਉਹ ਪਹਾੜ ਨਾ ਬਚੇ, ਤੇ ਜਿਹੜਾ ਉੱਪਰੋਂ ਆਉਂਦਾ ਪਾਣੀ, ਜਿਹੜਾ ਉਹਦੇ ਨਾਲ ਲੱਗ ਕੇ ਸਲੋ ਹੁੰਦਾ, ਜਾਂ ਉਹਨੂੰ ਨਦੀਆਂ ਚੋਆਂ ਦੇ ਨਾਲ ਹੋਰ ਦੂਜੇ ਪਾਸਿਆਂ ਨਾਲ ਸੁਰੱਖਿਅਤ ਲੰਘ ਜਾਂਦਾ, ਉਹਨੇ ਫਿਰ ਪੰਜਾਬ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਮਾਰ ਕਰਨੀ ਹੈ। ਇਹਨਾਂ ਕਈ ਪਿੰਡਾਂ ਦਾ ਆਲਰੇਡੀ ਪਹਿਲਾਂ ਹੀ ਮਤਲਬ ਹੁਸ਼ਿਆਰਪੁਰ ਤੇ ਗੁਰਦਾਸਪੁਰ ਤੇ ਪਠਾਨਕੋਟ ਤੋਂ ਸੰਪਰਕ ਜਿਹੜਾ ਉਹ ਟੁੱਟ ਚੁੱਕਿਆ। ਅਗਲੀ ਖਬਰ ਦੇ ਵੱਲ ਵਧਦੇ ਹਾਂ, ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਦੀ। ਉਹਨਾਂ ਨੇ CBSE ਦੇ ਸਹਾਇਕ ਸਕੱਤਰ ਪ੍ਰਸ਼ਾਸਨ ਦੀ ਭਰਤੀ ਦੇ ਲਈ ਲਏ ਗਏ ਇਮਤਿਹਾਨ ਦੇ ਦੌਰਾਨ ਸਿੱਖ ਉਮੀਦਵਾਰਾਂ ਦੇ ਕੜੇ ਕਢਵਾਉਣ ਦੀ ਨਿਖੇਧੀ ਕੀਤੀ ਹੈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 7 ਸਥਿਤ ਸਕੂਲ ਦੇ ਬਣੇ ਕੇਂਦਰ ਦੇ ਵਿੱਚ ਵਾਪਰੀ ਹੈ। ਧਾਮੀ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਇਸ ਕਾਰਵਾਈ ਦੇ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਆਖਿਆ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਸਮੁੱਚੀ ਜਾਣਕਾਰੀ ਹਾਸਲ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਤੁਹਾਨੂੰ ਯਾਦ ਹੋਣਾ, ਪਹਿਲਾਂ ਮਹਾਰਾਸ਼ਟਰ ਦੇ ਵਿੱਚ, ਰਾਜਸਥਾਨ ਦੇ ਵਿੱਚ, ਹਰਿਆਣੇ ਦੇ ਕਈ ਹਿੱਸਿਆਂ ਦੇ ਵਿੱਚ, ਤੇ ਉੱਤਰ ਪ੍ਰਦੇਸ਼ ਦੇ ਵਿੱਚ, ਦਿੱਲੀ ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਸਨ ਕਦੇ ਕਦਾਈ, ਕਿ ਕਿਸੇ ਵਿਦਿਆਰਥੀ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਜਾਂ ਉਹਦੇ ਧਾਰਮਿਕ ਲਿਬਾਸ ਕਰਕੇ ਸਿੱਖ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਹੌਲੀ-ਹੌਲੀ ਇਹ ਘਟਨਾਵਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਵਾਪਰਨ ਲੱਗੀਆਂ। ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਸਕੂਲ ਬਣਿਆ, ਪੰਜਾਬ ਦੇ ਲੋਕ ਉਹਨੂੰ ਫੀਸਾਂ ਦਿੰਦੇ ਨੇ, ਉਹ ਸਕੂਲ ਪੰਜਾਬ ਦੇ ਲੋਕਾਂ ਦੇ ਸਰਮਾਏ ਦੇ ਨਾਲ ਚੱਲਦਾ ਹੈ। ਪੰਜਾਬ ਦੀਆਂ ਸੜਕਾਂ ਦੇ ਲਈ, ਪੰਜਾਬ ਦੀਆਂ ਸੜਕਾਂ ਵਰਤਦਾ ਉਹ ਟਰਾਂਸਪੋਰਟੇਸ਼ਨ ਦੇ ਲਈ, ਪੰਜਾਬ ਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਉਹ ਵਰਤੀਆਂ ਜਾਂਦੀਆਂ ਨੇ, ਪਰ ਉੱਥੇ ਪੰਜਾਬੀ ਬੋਲਣ ਤੇ ਮਨਾਹੀ ਹੈ। ਅੱਜ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਹੈ, ਉੱਥੇ ਕੜਾ ਪਾ ਕੇ ਕੋਈ ਵਿਦਿਆਰਥੀ ਇਮਤਿਹਾਨ ਨਹੀਂ ਦੇ ਸਕਦਾ। ਇਸ ਤੋਂ ਵੱਡੀ ਤਰਾਸਦੀ ਕੀ ਹੋਊਗੀ? ਅਸੀਂ ਜਦੋਂ ਕਈ ਲੋਕਾਂ ਨੂੰ ਨਾ ਬੜਾ ਦੁੱਖ ਹੁੰਦਾ ਜਦੋਂ ਆਪਾਂ ਕਹਿੰਦੇ ਹਾਂ ਕਿ ਅਕਾਲੀ ਦਲ ਨੇ ਆਹ ਕਰਤਾ, ਅਕਾਲੀ ਦਲ ਨੇ ਫਲਾਂ ਕਰਤਾ। ਅਸਲ ਦੇ ਵਿੱਚ ਕਾਂਗਰਸ ਬਾਰੇ ਤਾਂ ਲੋਕਾਂ ਨੂੰ ਕੋਈ ਬਾਹਲੀ ਭੁੱਲ ਨਹੀਂ ਗਈ ਕਿ ਕਾਂਗਰਸ ਕੀ ਹੈ ਜਾਂ ਉਹਨੇ ਕੀ ਕੀਤਾ ਇਤਿਹਾਸ ਦੇ ਵਿੱਚ, ਪਰ ਅਕਾਲੀ ਦਲ ਤੇ ਲੋਕਾਂ ਨੂੰ ਮਾਣ ਹੁੰਦਾ ਸੀਗਾ ਕਿ ਸਾਡੇ ਲਈ ਖੜਨ ਵਾਲੀ ਜਥੇਬੰਦੀ ਹੈ। ਪਰ ਜਿਹੜੀ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਹੀ ਰਾਜਧਾਨੀ ਦੇ ਵਿੱਚ ਹੈ ਨਹੀਂਗਾ, ਤੁਹਾਨੂੰ ਲੱਗਦਾ ਕਿ ਉਹ ਅਕਾਲੀ ਦਲ ਸਿੱਖਾਂ ਦੀ ਗੱਲ ਕਰ ਸਕੂਗਾ ਉੱਥੇ, ਜਿਹਦਾ ਕੈਂਡੀਡੇਟ ਹੀ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਭੱਜ ਗਿਆ ਹੋਵੇ ਲੋਕ ਸਭਾ ਚੋਣਾਂ ਤੋਂ ਪਹਿਲਾਂ, ਔਰ ਉੱਥੇ ਕੋਈ ਉਹਨਾਂ ਦੀ ਸਿਆਸੀ ਤੌਰ ਤੇ ਉਹਨਾਂ ਦੀ ਕੋਈ ਖੜੋਤੀ ਨਾ ਹੋਵੇ, ਕੋਈ ਉਹਨਾਂ ਦੀ ਹਾਜ਼ਰੀ ਨਾ ਹੋਵੇ, ਔਰ ਜਿਹੜਾ ਅਕਾਲੀ ਦਲ ਮੋਰਚੇ ਲਾਉਂਦਾ ਰਿਹਾ ਰਾਜਧਾਨੀ ਵਾਸਤੇ। ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਹਾਂ ਕਿ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜ਼ਰੂਰੀ ਨਹੀਂ ਖੇਤਰੀ ਪਾਰਟੀ ਅਕਾਲੀ ਦਲ ਬਾਦਲ ਹੋਵੇ, ਖੇਤਰੀ ਪਾਰਟੀ ਅਕਾਲੀ ਦਲ ਹੋਵੇ, ਉਹਦੇ ਨਾਮ ਉਹ ਕਿਸੇ ਪਰਿਵਾਰ ਦੀ ਜਗੀਰ ਨਾ ਹੋਵੇ, ਪਰ ਉਹ ਇਹੋ ਜਿਹੀਆਂ ਘਟਨਾਵਾਂ ਤੇ ਸਿਆਸੀ ਤੌਰ ਤੇ ਅਗਵਾਈ ਕਰਦੀ ਹੋਵੇ। ਜਦੋਂ ਕੋਈ ਲੱਗਦਾ ਹੋਵੇ ਪੰਜਾਬੀਆਂ ਦੇ ਹਿੱਤ ਨੂੰ ਢਾਹ ਲੱਗਦੀ ਹੈ, ਕੋਈ ਸਿੱਖੀ ਸਿਧਾਂਤ ਨੂੰ ਢਾਹ ਲੱਗਦੀ ਹੈ, ਕੋਈ ਵਾਧਾ ਹੁੰਦਾ ਪੰਜਾਬੀਆਂ ਸਿਰ, ਜਾਂ ਪੰਜਾਬ ਦੇ ਵਿੱਚ ਕਿਸੇ ਚੀਜ਼ ਦੇ ਵਿੱਚ ਧਰਮ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ, ਜਾਂ ਲੋਕਾਂ ਦੀਆਂ ਧਾਰਮਿਕ ਜਜ਼ਬਾਤਾਂ ਦੀ ਕਦਰ ਨਹੀਂ ਹੁੰਦੀ, ਤਾਂ ਉਦੋਂ ਸਿਆਸੀ ਤੌਰ ਤੇ ਜਿਹੜੀਆਂ ਪਾਰਟੀਆਂ ਹੁੰਦੀਆਂ, ਤਨਜ਼ੀਮਾਂ ਹੁੰਦੀਆਂ, ਉਹਨਾਂ ਜਿਹੜੇ ਮੈਂਬਰ ਪਾਰਲੀਮੈਂਟ ਹੁੰਦੇ ਨੇ, ਉਹਨਾਂ ਦੇ ਜਿਹੜੇ MLAs ਹੁੰਦੇ ਨੇ, ਉਹ ਸਰਕਾਰਾਂ ਦੇ ਨੱਕ ਦੇ ਵਿੱਚ ਦਮ ਕਰ ਦਿੰਦੇ। ਇਹ ਇਹ ਆਪਾਂ ਕਹਿ ਨਹੀਂ ਰਹੇ ਕੋਈ ਸੋਚੀਆਂ ਗੱਲਾਂ ਨਹੀਂ ਹੈ, ਇਹ ਵਾਪਰੀਆਂ ਜਦੋਂ ਕਿਤੇ ਪੰਜਾਬ ਦੇ ਵਿੱਚ ਕੋਈ ਐਸੀ ਤੁਸੀਂ ਇਤਿਹਾਸ ਚੱਕ ਕੇ ਪੜ੍ਹੋ 60-65 ਦੇ ਦਹਾਕੇ ਦਾ, 70 ਦੇ ਦਹਾਕੇ ਦਾ, ਪਾਣੀਆਂ ਤੇ ਮੋਰਚੇ ਕਿਉਂ ਲੱਗੇ? ਇਸੇ ਕਰਕੇ ਲੱਗੇ ਨਾ। ਪੰਜਾਬੀ ਸੂਬਾ ਮੋਰਚਾ ਕਿਉਂ ਲੱਗਿਆ? ਇਸੇ ਕਰਕੇ ਲੱਗਿਆ ਨਾ, ਕਿਉਂਕਿ ਸਾਨੂੰ ਇਹ ਪਤਾ ਸੀਗਾ ਕਿ ਸਾਡੇ ਆਗੂਆਂ ਨੂੰ ਕਿ ਸਾਡੀ ਹੋਂਦ ਦਾ ਸਵਾਲ ਹੈ। ਇਹ ਮਸਲਾ ਇਕੱਲਾ ਇੰਨਾ ਕੁ ਨਹੀਂ ਹੈ, ਇਹਦੇ ਨਾਲ ਸਾਡੀ ਹੋਂਦ ਪ੍ਰਭਾਵਿਤ ਹੋਣੀ ਹੈ। ਅੱਜ ਵੀ ਆਪਾਂ ਜਦੋਂ ਯਾਦ ਕਰਦੇ ਹਾਂ ਜਿਹੜਾ ਇੰਦਰਾ ਗਾਂਧੀ ਨੇ ਅਵਾਰਡ ਸੁਣਾਇਆ ਸੀ ਪਾਣੀਆਂ ਦੇ ਮਾਮਲੇ ਦੇ ਵਿੱਚ, ਆਪਾਂ ਕਾਂਗਰਸ ਦੀ ਕਿਉਂ ਆਲੋਚਨਾ ਕਰਦੇ ਹਾਂ? ਇਸੇ ਕਰਕੇ ਨਾ ਕਿ ਅਵਾਰਡ ਇੱਕ ਤਰਫਾ ਸੀਗਾ। ਆਪਾਂ ਦਰਬਾਰਾ ਸਿੰਘ ਦੀ ਕਿਉਂ ਆਲੋਚਨਾ ਕਰਦੇ ਹਾਂ? ਕਿਉਂਕਿ ਉਹਨੇ ਸਾਈਨ ਕਰ ਦਿੱਤੇ। ਆਪਾਂ ਗਿਆਨੀ ਜ਼ੈਲ ਸਿੰਘ ਦੀ ਆਲੋਚਨਾ ਕਰਦੇ ਹਾਂ, ਆਪਾਂ ਹੋਰ ਜਿੰਨੇ ਵੀ ਆਗੂ ਉਹਨਾਂ ਸਮਿਆਂ ਦੇ ਵਿੱਚ ਸੀਗੇ, ਉਹਨਾਂ ਦੇ ਫੈਸਲਿਆਂ ਕਰਕੇ ਉਹਨਾਂ ਦੀ ਆਲੋਚਨਾ ਕਰਦੇ ਹਾਂ ਕਿ ਉਹਨਾਂ ਦੇ ਕਰਕੇ ਆਹ ਚੀਜ਼ਾਂ ਪੰਜਾਬ ਨੂੰ ਝੱਲਣੀਆਂ ਪਈਆਂ, ਜਾਂ ਪੰਜਾਬ ਇਹਨਾਂ ਕਸ਼ਟਾਂ ਦੇ ਵਿੱਚੋਂ ਲੰਘਿਆ। ਸੋ ਠੀਕ ਹੈ, ਕਈ ਥਾਵਾਂ ਤੇ ਸਾਡੇ ਧਾਰਮਿਕ ਆਗੂਆਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਆਪਣਾ ਬਿਆਨ ਜਾਂ ਆਪਣੀਆਂ ਜਿਹੜੀਆਂ ਪੈਰਵਾਈਆਂ ਨੂੰ ਕਰਨੀਆਂ ਚਾਹੀਦੀਆਂ ਨੇ, ਪਰ ਇਹ ਹੁਣ ਆਮ ਵਾਪਰਨ ਵਾਲਾ ਵਰਤਾਰਾ ਬਣ ਚੁੱਕਿਆ ਹੈ।
ਇਹ ਇਕੱਲਾ ਮਸਲਾ ਇਕੱਲੇ ਸਿੱਖ ਦਾ ਨਹੀਂਗਾ, ਕੱਲ੍ਹ ਨੂੰ ਇਹ ਘਟਨਾ ਕਿਸੇ ਮੁਸਲਿਮ ਵਿਦਿਆਰਥੀ ਨਾਲ ਵੀ ਵਾਪਰ ਸਕਦੀ ਹੈ। ਤੁਹਾਨੂੰ ਯਾਦ ਹੋਣਾ, ਆਪਾਂ ਇੱਕ ਵਾਰੀ ਇਸੇ ਮੰਚ ਦੇ ਉੱਤੇ ਇਸ ਇੱਕ ਗੱਲ ਦੇ ਉੱਤੇ ਬੜੀ ਰਿਪੋਰਟ ਵੀ ਕੀਤੀ ਸੀ ਉਸ ਗੱਲ ਦੇ ਉੱਤੇ। ਰਾਜਸਥਾਨ ਦੇ ਵਿੱਚ ਇੱਕ ਬੀਬੀ ਨੇ, ਟੀਚਰ ਨੇ, ਇੱਕ ਬੱਚੇ ਨੂੰ, ਮੁਸਲਿਮ ਪਰਿਵਾਰ ਦੇ ਵਿੱਚੋਂ ਬੱਚਾ ਆਉਂਦਾ ਸੀਗਾ, ਉਹਨੂੰ ਆਪ ਥੱਪੜ ਨਹੀਂ ਮਾਰਿਆ, ਸਜ਼ਾ ਨਹੀਂ ਦਿੱਤੀ, ਉਹਨੂੰ ਮੁਸਲਿਮ ਹੋਣ ਕਰਕੇ, ਘੱਟ ਗਿਣਤੀ 'ਚ ਹੋਣ ਕਰਕੇ ਉਹਨੂੰ ਦੂਜੇ ਬੱਚਿਆਂ ਤੋਂ ਥੱਪੜ ਮਰਵਾਏ। ਔਰ ਉਸ ਬੀਬੀ ਦੇ ਇੰਨੀ ਆਲੋਚਨਾ ਹੋਈ ਸੋਸ਼ਲ ਮੀਡੀਆ ਤੇ ਕਿ ਇੱਕ ਅਧਿਆਪਕ ਦੇ ਤੌਰ ਤੇ, ਇੱਕ ਗੁਰੂ ਦੇ ਤੌਰ ਤੇ ਤੂੰ ਜੋ ਮਰਜ਼ੀ ਚਾਹੇ ਸਜ਼ਾ ਉਹਨੂੰ ਦੇ ਸਕਦੀ ਸੀ, ਪਰ ਉਹ ਬੱਚੇ ਕਿਉਂਕਿ ਮਾਈਨੋਰਟੀ ਦੇ ਵਿੱਚੋਂ ਸੀਗੇ, ਇਸ ਕਰਕੇ ਇੱਕ ਉਹ ਬੀਬੀ ਦੀ ਆਪਸੀ ਹੇਟ ਸੀਗੀ ਇੱਕ ਅੰਦਰੋਂ ਕਿ ਮੈਂ ਇਹਨੂੰ ਸਜ਼ਾ ਨਹੀਂ ਦੇਣੀ, ਮੈਂ ਦੂਜਿਆਂ ਤੋਂ ਸਜ਼ਾ ਦਿਵਾਉਣੀ ਹੈ, ਇਹਨੂੰ ਨੀਵਾਂ ਦਿਖਾਉਣਾ ਮੈਂ। ਉਹਨਾਂ ਵਿਦਿਆਰਥੀਆਂ ਤੋਂ ਸਜ਼ਾ ਦਵਾਈ, ਉਸ ਬੱਚੇ ਉੱਤੇ ਬਹੁਤ ਜ਼ਿਆਦਾ ਅਸਰ ਹੋਇਆ। ਔਰ ਜਦੋਂ ਉਹਦੇ ਬਾਪ ਨੇ ਇਹ ਗੱਲ ਕਹੀ ਕਿ ਬਈ ਇਹ ਤੁਸੀਂ ਗਲਤ ਕੀਤਾ, ਤੇ ਉਲਟਾ ਉਹਨੂੰ ਮਜਬੂਰ ਕਰ ਦਿੱਤਾ ਕਿ ਤੂੰ ਮਾਫੀ ਮੰਗ, ਨਹੀਂ ਤੇਰੇ ਜਵਾਕ ਦਾ ਸਕੂਲ ਚੋਂ ਨਾਂ ਕੱਟ ਦਿਆਂਗੇ। ਹੁਣ ਜੇ ਆਪਣੇ ਵਰਗੇ ਬਹਾਦਰ ਬੰਦੇ ਨੂੰ ਉੱਥੇ, ਜਿਹੜਾ ਉਸ ਵਿਵਸਥਾ ਦੇ ਵਿੱਚ ਵਿਚਰ ਰਿਹਾ, ਹੁਣ ਜੇ ਕੋਈ ਕਹੂਗਾ ਕਿ ਯਾਰ ਤੇਰੇ ਜਵਾਕ ਦਾ ਸਕੂਲੋਂ ਨਾਂ ਕੱਟ ਦਿਆਂਗੇ, ਅੱਧਾ ਤਾਂ ਵੈਸੇ ਹੀ ਰਹਿ ਜਾਂਦਾ ਉਹ ਕਿ ਯਾਰ ਜੇ ਕੱਟਿਆ ਗਿਆ, ਮੈਂ ਕੱਲ ਨੂੰ ਦਾਖਲਾ ਨਹੀਂ ਮਿਲਣਾ ਮੈਨੂੰ ਕਿਤੇ, ਮੇਰਾ ਬੱਚਾ ਅਨਪੜ੍ਹ ਰਹਿ ਜਾਊਗਾ, ਉਹਨੂੰ ਕਿਸੇ ਹੋਰ ਸਕੂਲ ਨੇ ਝੱਲਣਾ ਨਹੀਂਗਾ, ਜਿੱਥੇ ਉਹਨੂੰ ਮੈਂ ਦਾਖਲ ਕਰਵਾਊਂਗਾ ਉੱਥੇ ਦੱਸਣਾ ਪਊਗਾ ਕਿ ਪਿਛਲੇ ਸਕੂਲ ਦੇ ਵਿੱਚੋਂ ਕੀ ਕਰਨ ਰਿਹਾ, ਤੇ ਜਿਹੜਾ ਜੇ ਕਾਰਨ ਦੱਸਿਆ ਗਿਆ ਤੇ ਉੱਥੇ ਫਿਰ ਅਗਲੇ ਸਕੂਲ ਦੇ ਵਿੱਚ ਵੀ ਤਾਂ ਇਹੀ ਪੰਗਾ ਪੈ ਸਕਦਾ ਹੈ। ਆਪਣੇ ਬੱਚੇ ਨੂੰ ਦੂਜੇ ਬੱਚਿਆਂ ਤੋਂ ਕੁਟਵਾ ਕੇ ਤੇ ਉਸ ਬੰਦੇ ਨੇ ਆਪ ਮਾਫੀ ਮੰਗ ਕੇ ਸਬਰ ਦਾ ਘੁੱਟ ਪੀ ਲਿਆ। ਪਰ ਜਦੋਂ ਇਹ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਉਸ ਬੀਬੀ ਨੂੰ ਲਾਹਣਤਾਂ ਪਾਈਆਂ ਲੋਕਾਂ ਨੇ, ਉਸ ਅਧਿਆਪਕ ਨੂੰ ਕਿਹਾ ਕਿ ਤੂੰ, ਤੇਰਾ ਜਿਹੜੀ ਇਮੇਜ ਹੈ, ਤੇਰੀ ਜਿਹੜੀ ਅੰਦਰੋਂ ਸੋਚ ਆ, ਉਹ ਇੱਕ ਅਧਿਆਪਕ ਦੇ ਰੁਤਬੇ ਦੇ ਬਰਾਬਰ ਦੀ ਨਹੀਂ ਹੈ। ਅੰਦਰੋਂ ਤੂੰ ਇੱਕ ਖਾਸ ਫਿਰਕੇ ਦੇ ਨਾਲ, ਹੇਟ ਤੋਂ, ਸੜਾਂਤ ਤੋਂ ਭਰੀ ਹੋਈ ਹੈ, ਇਸ ਕਰਕੇ ਤੈਨੂੰ ਕੋਈ ਹੱਕ ਨਹੀਂਗਾ ਇਸ ਕੁਰਸੀ ਤੇ ਬਹਿਣ ਦਾ। ਉਸ ਬੀਬੀ ਤੋਂ ਬਾਅਦ ਦੇ ਵਿੱਚ ਮਾਫੀ ਮੰਗਵਾਈ ਗਈ। ਉਸ ਬੀਬੀ ਨੂੰ ਉਹਦੇ ਡਿਪਾਰਟਮੈਂਟ ਦੇ ਵਿੱਚ ਕੋਈ ਚੰਗੇ ਲੋਕ ਵੀ ਸੀਗੇ, ਜਿਹਨੂੰ ਉਹਨਾਂ ਨੇ ਕਿਹਾ ਕਿ ਇਹ ਤੇਰਾ ਕੰਮ ਜੋ ਕੀਤਾ, ਤੂੰ ਜਿਹੜੇ ਕੰਮ ਨੂੰ ਅੰਜਾਮ ਦਿੱਤਾ, ਇਹ ਬਹੁਤ ਗਲਤ ਆ, ਇਸ ਤਰ੍ਹਾਂ ਤੈਨੂੰ ਨਹੀਂ ਸੀ ਕਰਨਾ ਚਾਹੀਦਾ। ਬਾਅਦ ਦੇ ਵਿੱਚ ਉਸ ਬੀਬੀ ਨੇ ਮਹਿਸੂਸ ਕੀਤਾ ਤੇ ਉਸ ਬੱਚੇ ਦੇ ਪਰਿਵਾਰ ਦੇ ਨਾਲ ਵੀ ਪਹੁੰਚ ਕੇ ਕਈ ਜਥੇਬੰਦੀਆਂ ਨੇ ਉਹਦੇ ਹੌਸਲਾ ਦਿੱਤਾ, ਉਹਦੇ ਬਾਪ ਨੂੰ। ਹੋਰ ਕੀ ਕਰ ਸਕਦੇ ਸੀ, ਕਿਉਂਕਿ 2 ਵਾਰੀ ਬੇਇੱਜ਼ਤ ਹੋਣ ਤੋਂ ਬਾਅਦ ਬੰਦਾ ਕੀ ਕਰ ਲੂਗਾ। ਇੱਕ ਮਾਤੜਾ ਵਿਚਾਰਾ ਗਰੀਬ ਹੈ, ਉਹ ਇੱਕ ਦੇਸ਼ ਦੇ ਵਿੱਚ ਦੂਜੇ ਦਰਜੇ ਦਾ ਸ਼ਹਿਰੀ ਬਣ ਕੇ ਰਹਿਣ ਨੂੰ ਮਜਬੂਰ ਹੈ, ਕੀ ਕਰ ਲੂਗਾ ਉਹ। ਆਪਾਂ ਦੇਖਦੇ ਨਾ ਆਮ ਹੀ ਜ਼ਿੰਦਗੀ ਦੇ ਵਿੱਚ ਕਈ ਬੰਦਿਆਂ ਦੇ ਨਾਲ ਜਦੋਂ ਉਹ ਵਧੀਕੀ ਹੋ ਜਾਂਦੀ ਹੈ, ਕੋਈ ਬੰਦਾ ਚੱਕ ਕੇ ਇੱਟ ਥੋੜ੍ਹਾ ਮਾਰ ਸਕਦਾ ਕਿਸੇ ਦੇ, ਕੋਈ ਬੰਦਾ ਚੱਕ ਕੇ ਕਿਸੇ ਦੇ ਗਲ ਥੋੜ੍ਹਾ ਪੈ ਸਕਦਾ, ਕੋਈ ਕਿਸੇ ਦਾ ਕਤਲ ਥੋੜ੍ਹਾ ਕਰ ਸਕਦਾ। ਉਹ ਉਲਟਾ ਜਿਹੜੀ ਬਹੁ ਗਿਣਤੀ ਹੈ, ਬਹੁ ਸੰਮਤੀ ਹੈ, ਉਹਦੇ ਖਿਲਾਫ ਨੈਰੇਟਿਵ, ਇਹ ਤਾਂ ਜੀ ਬੰਦਾ ਹੀ ਹੈ, ਇਹ ਤਾਂ ਇਹਦੇ ਫੈਸਲਿਆਂ ਕਰਕੇ ਦੁਖੀ ਹੈ, ਜੇ ਇਸੇ ਥਾਂ ਤੇ ਹੈ, ਇਹ ਡਿਜ਼ਰਵ ਕਰਦਾ ਸੀਗਾ। ਔਰ ਤੁਹਾਨੂੰ ਪਤਾ ਡਾਢਿਆਂ ਦਾ ਨੈਰੇਟਿਵ ਉਹ ਚੱਲਦਾ, ਔਰ ਉਹ ਇਕੱਲਾ ਭਾਰਤ ਨਹੀਂ, ਹਰ ਥਾਂ ਹੀ ਚੱਲਦਾ। ਜਿੱਥੇ ਕਿਤੇ ਕੋਈ ਮਾਤੜ ਗਰੀਬ ਵਿਚਾਰਾ ਹੁੰਦਾ, ਕਿਤੇ ਜਿੱਥੇ ਕਿਤੇ ਵੀ ਕਿਸੇ ਦਾ ਦਾਅ ਚੱਲਦਾ, ਉਹ ਲਾ ਦਿੰਦਾ। ਪਰ ਗਰੀਬ ਕੀ ਕਰੂਗਾ, ਮਾਤੜ ਕੀ ਕਰੂਗਾ? ਉਹ ਜੇ ਕੁਛ ਰਿਐਕਟ ਕਰੂਗਾ ਤਾਂ ਉਹ ਕ੍ਰਿਮੀਨਲ ਅਖਵਾਊਗਾ, ਰਿਐਕਟ ਕਰੂਗਾ ਤਾਂ ਉਹ ਗੈਰ ਸੱਭਿਅਕ ਅਖਵਾਊਗਾ, ਤੇ ਸਬਰ ਦਾ ਘੁੱਟ ਭਰਨ ਤੋਂ ਬਿਨਾਂ ਉਹਦੇ ਕੋਲ ਹੋਰ ਕੋਈ ਚਾਰਾ ਨਹੀਂਗਾ। ਉਹ ਬੰਦਾ ਬਹਿ ਜਾਂਦਾ, ਕਹਿ ਦਿੰਦਾ ਕੋਈ ਗੱਲ ਨਹੀਂ, ਸਮਾਂ ਹੀ ਹੈ, ਦੇਖ ਲੈਂਦੇ ਹਾਂ, ਵਿਚਾਰ ਲੈਂਦੇ ਹਾਂ। ਪਰ ਉਹ ਇਸ ਤਰ੍ਹਾਂ ਵਾਪਰਿਆ ਜਿਹੜਾ ਕਿ ਬਹੁਤ ਗਲਤ ਸੀਗਾ। ਇੱਥੇ ਵੀ ਸਾਡੇ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਥੋੜ੍ਹਾ ਜਿਹਾ ਆਪੋ ਝਾਤ ਮਾਰਨੀ ਚਾਹੀਦੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਏਸੀ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਏਸੀ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।